दर्शकों ब्रेक बाद तुहाडा सब दा भरपूर स्वागत है। हुण आपां गलबात करन जा रहे हैं कि किस तरह जम्मू कश्मीर के जो साबका चीफ मिनिस्टर एंड मौजूदा मैंबर पार्लीमेंट फारूक अब्दुल्ला ने कहा है एक इंटरव्यू दे विच कि कश्मीरी लोग जिहड़े ने ओह भारती बिल्कुल कहाना पसंद नहीं करते अते मौजूदा हालात दे विच ओह चीन दी जिहड़ी हुकूमत है उस दे थल्ले रहना पसंद करनगे। सो इस बारे आपां विचार चर्चा करन जा रहे हैं। सो असीं चाहांगे कि तुसीं साडे नाल इसी तरह ही जुड़े रहना। देखण सुण लई तुहाडा सब दा बहुत बहुत शुक्रिया जी। डॉक्टर साहब की विचार ने इस मुद्दे बारे? देखो कश्मीर दे विच जो चल रहा असीं कल एक सैगमेंट कीता सी इस दे उत्ते जी कि किवें टर्की के प्रेजिडेंट अर्डोगन ने अपनी बड़ी बोल्ड जिहड़ी है ब्रीफ स्पीच दे विच ये गल कही कि जदों तक UN चार्टर दे थल्ले कश्मीर दे विच कश्मीरियां नूं राइट ऑफ सेल्फ डिटरमिनेशन का हक नहीं दिता जाता साउथ एशिया दे विच अमन और स्टेबिलिटी नहीं हो सकती। ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਬੇਸ਼ੱਕ ਜਿਸ ਅੰਦਾਜ਼ ਦੇ ਵਿੱਚ ਭਾਰਤੀ ਹਕੂਮਤ ਨੇ 5 ਅਗਸਤ 2019 ਤੋਂ ਹੁਣ ਤੱਕ ਉੱਥੇ ਬਿਹੇਵ ਕੀਤਾ ਹੈ ਆਈਨੀ ਗੁੰਡਾਗਰਦੀ ਤੋਂ ਬਾਅਦ ਵੀ ਫੌਜ ਰਾਹੀਂ ਔਰ ਕਿਵੇਂ ਸਾਰੀ ਸਟੇਟ ਦਾ ਢਾਂਚਾ ਉਲਟ-ਪੁਲਟ ਕਰਕੇ ਰੱਖ ਦਿੱਤਾ ਹੈ। ਉਹਨਾਂ ਨੇ ਯੂਨੀਅਨ ਟੈਰੀਟਰੀਜ਼ ਤਾਂ ਬਣਾਈਆਂ ਹੀ ਬਣਾਈਆਂ ਪਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਜਿਸ ਈਵਨ ਯੂਨੀਅਨ ਟੈਰੀਟਰੀ ਦੇ ਵਿੱਚ 70% ਤੋਂ ਜ਼ਿਆਦਾ ਮੁਸਲਮਾਨ ਆਬਾਦੀ ਬਣਦੀ ਹੈ 70 भी नहीं जी 80 ਤੋਂ ਜ਼ਿਆਦਾ ਬਣਦੀ ਕਿਉਂਕਿ ਕੰਬਾਈਨਡ ਪਾਪੂਲੇਸ਼ਨ ਦੇ ਵਿੱਚ ਆਲਮੋਸਟ 22 ਜੰਮੂ ਕਸ਼ਮੀਰ ਦੇ ਜ਼ਿਲ੍ਹਿਆਂ ਚੋਂ 16 ਜਾਂ 17 ਮੁਸਲਿਮ ਮੈਜੋਰਟੀ ਸਨ ਲੇਕਿਨ ਉਹਨਾਂ ਨੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ SP DC ਦੂਜੇ ਤੀਜੇ ਔਰ ਸਾਰੇ ਜਿਹੜੇ ਨੇ ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ 20 ਲੱਖ ਦੇ ਕਰੀਬ ਉਹਨਾਂ ਨੇ ਡੋਮਿਸਾਈਲ ਸਰਟੀਫਿਕੇਟ ਇਸ਼ੂ ਕੀਤੇ ਨੇ ਰੀਡਿਸਟ੍ਰਿਕਟਿੰਗ ਕਰ ਰਹੇ ਨੇ ਔਰ ਪੂਰਾ ਉਸ ਦਾ ਡੈਮੋਗ੍ਰਾਫਿਕਸ ਬਦਲ ਰਹੇ ਨੇ। ਸੋ ਇਹ ਚੱਲ ਰਿਹਾ ਹੈ ਔਰ ਜਿਹੜੇ ਇੱਕ ਉਹਨਾਂ ਨੇ ਸਿਲੈਕਟਿਵਲੀ ਛੱਡੇ ਹੌਲੀ ਹੌਲੀ ਜਿਨ੍ਹਾਂ ਨੂੰ ਪਹਿਲਾਂ 1 ਸਾਲ ਅੰਦਰ ਰੱਖਿਆ ਜਿਨ੍ਹਾਂ 'ਚ ਫਾਰੂਕ ਅਬਦੁੱਲਾ ਵੀ ਸੀ ਜਿਹੜਾ ਸਿਟਿੰਗ ਮੈਂਬਰ ਪਾਰਲੀਮੈਂਟ ਵੀ ਹੈ ਕਪਲ ਆਫ ਟਾਈਮ ਉਹ ਚੀਫ ਮਿਨਿਸਟਰ ਰਿਹਾ ਉਹਦਾ ਮੁੰਡਾ ਵੀ ਚੀਫ ਮਿਨਿਸਟਰ ਰਿਹਾ ਉਮਰ ਅਬਦੁੱਲਾ ਮਿਨਿਸਟਰ ਵੀ ਰਿਹਾ ਫੈਡਰਲ ਗਵਰਨਮੈਂਟ ਦੇ ਵਿੱਚ ਉਹਨੂੰ ਵੀ ਛੱਡਿਆ। ਇਹਨਾਂ 'ਚੋਂ ਸਿਰਫ ਇੱਕ ਮਹਿਬੂਬਾ ਮੁਫਤੀ ਅਜੇ ਵੀ ਬਿਹਾਈਂਡ ਬਾਰਜ਼ ਹੈ ਔਰ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ PDP ਕਾਂਗਰਸ ਇਹ ਉਹ ਉਹਨਾਂ ਨੇ ਮਿਲ ਕੇ ਉਹ ਕੀ ਡੋਪਲਾਮ ਕੀ ਉਹਨੂੰ ਕਹਿੰਦੇ ਨੇ ਜਿੱਥੇ ਦਾ ਰੈਜ਼ੀਡੈਂਸ ਸੀ ਫਾਰੂਕ ਅਬਦੁੱਲੇ ਦਾ ਅਫੀਸ਼ੀਅਲ ਉਹ ਡੈਕਲੇਰੇਸ਼ਨ ਵੀ ਕੀਤੀ ਕਿ ਅਸੀਂ ਟੁਗੈਦਰ ਹੈ ਔਰ ਸਾਡੀ ਇਹ ਮੰਗ ਹੈ ਕਿ ਆਰਟੀਕਲ 370 35 ਹੈ ਜਦੋਂ ਤੱਕ ਰੀਸਟੋਰ ਨਹੀਂ ਹੁੰਦਾ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਚਲੋ ਇਹ ਸਮਝ ਆਈ ਕਿ ਭਾਈ ਉਹਨਾਂ ਨੇ ਵਾਪਸ ਆਣਾ ਸੀ ਇਹ ਖਦਸ਼ਾ ਜ਼ਾਹਰ ਕੀਤਾ ਸੀ ਉਦੋਂ ਵੀ ਔਰ ਅਜੇ ਵੀ ਇਹ ਕੋਈ ਖਦਸ਼ਾ ਦੂਰ ਨਹੀਂ ਹੋਇਆ ਇਸ ਇੰਟਰਵਿਊ ਜਿਹਦਾ ਮੈਂ ਜ਼ਿਕਰ ਕਰਾਂਗਾ ਇਹਦੇ ਤੋਂ ਬਾਅਦ ਕਿ ਇਹ ਹਕੂਮਤ ਵੱਲੋਂ ਵੀ ਔਰ ਇਹਨਾਂ ਸਿਆਸੀ ਪਾਰਟੀਆਂ ਵੱਲੋਂ ਵੀ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਅਲਟੀਮੇਟਲੀ ਇਲੈਕਸ਼ਨਾਂ 'ਚ ਪਾਰਟਿਸਿਪੇਟ ਕਰਨ ਦੀ ਔਰ ਇਹ ਜਿਹੜਾ ਉਸ ਦੇ ਲੇਕਿਨ ਫਿਰ ਵੀ ਮੈਂ ਸਮਝਦਾ ਹਾਂ ਕਿ ਵੀ ਜਿੱਥੇ ਅਸੀਂ ਇਹ ਫੇਅਰਨੈਸ ਨਾਲ ਸਿੱਖਿਆ ਟੂ ਕਾਲ ਏ ਸਪੇਡ ਕਿ ਭਾਈ ਜੋ ਕੋਈ ਹੈ ਉਹਨੂੰ ਕਹੋ ਉੱਥੇ ਅਸੀਂ ਇਹ ਵੀ ਜਿਹੜਾ ਸਿੱਖਿਆ ਕਿ ਭਾਈ ਗਿਵ ਦਾ ਕ੍ਰੈਡਿਟ ਵੇਅਰ ਇਟ ਇਜ਼ ਡਿਊ। ਸੋ ਮੈਨੂੰ ਮੌਕਾ ਬਣਿਆ ਔਰ ਹੁਣ ਤਾਂ ਵੈਸੇ ਉਹਨਾਂ ਦੇ ਦਾ ਵਾਇਰ ਨੇ ਐਜ਼ ਏ ਆਰਟੀਕਲ ਵੀ ਛਾਪਿਆ ਲੇਕਿਨ ਕਰਨ ਥਾਪਰ ਜਿਹੜਾ ਬੜਾ ਸੀਜ਼ਨਡ ਇੰਟਰਵਿਊਅਰ ਹੈ ਔਰ ਬੜੇ ਜਿਹੜੇ ਨੇ ਉਹਦੇ ਸਾਹਮਣੇ ਬੈਠ ਕੇ ਜਿਹੜੇ ਨੇ ਕਈ ਵਾਰੀ ਉਹ ਘਬਰਾਉਂਦੇ ਵੀ ਨੇ ਕਿਉਂਕਿ ਉਹਦਾ ਇੱਕ ਆਪਣਾ ਅੰਦਾਜ਼ ਹੈ ਇੰਗਲੈਂਡ 'ਚ ਆਕਸਫੋਰਡ 'ਚ ਪੜ੍ਹਿਆ ਬੇਨਜ਼ੀਰ ਦੇ ਨਾਲ ਵੀ ਔਰ ਇਮਰਾਨ ਖਾਨ ਦੇ ਨਾਲ ਵੀ ਉਹਨੇ ਸਾਰਿਆਂ ਨੂੰ ਇੰਟਰਵਿਊ ਕੀਤੇ ਹੋਏ ਨੇ ਆਪਣੇ ਜ਼ਮਾਨੇ ਦਾ ਉਹ ਯੰਗ ਡੇਜ਼ ਤੋਂ ਹੁਣ ਵੀ ਹੁਣ ਉਹ ਮੋਦੀ ਦੇ ਨਾਲ ਜਦੋਂ ਇੰਟਰਵਿਊ ਹੋਇਆ ਇੱਕ ਵਾਰ ਔਰ 2002 ਦੇ ਉੱਤੇ ਜਦੋਂ ਉਹਨੇ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਉੱਤੇ ਸਵਾਲ ਚੁੱਕਿਆ ਤੇ ਮੋਦੀ ਆਪਣਾ ਮਾਈਕ ਲਾ ਕੇ ਦੌੜ ਗਿਆ ਸੀ ਮੁੜ ਕੇ ਉਦੋਂ ਤੱਕ ਸਾਹਮਣੇ ਨਹੀਂ ਆਇਆ। ਹਾਲਾਂ ਇਨ ਦਾ ਐਂਡ ਇਹ ਸਾਰੇ ਨੈਸ਼ਨਲਿਸਟ ਨੇ ਮੈਨੂੰ ਉਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ ਪਰ ਇੱਕ ਲਗਭਗ 44 ਮਿੰਟ ਦਾ ਇੰਟਰਵਿਊ ਕਰਨ ਥਾਪਰ ਨੇ ਫਾਰੂਕ ਅਬਦੁੱਲੇ ਦਾ ਕੀਤਾ ਔਰ ਜਿਵੇਂ ਫਾਰੂਕ ਅਬਦੁੱਲੇ ਦਾ ਆਪਣੇ ਪਿਓ ਵਾਂਗ ਸ਼ੇਖ ਅਬਦੁੱਲੇ ਵਾਂਗ ਸਟਾਈਲ ਐਗਰੈਸਿਵ ਹੈ ਹੱਥ ਮਾਰਨਾ ਹੈ ਟੇਬਲ ਤੇ ਉੱਚਾ ਬੋਲਣਾ ਹੈ ਔਰ ਜੋ ਟੂ ਬਲੋ ਹੌਟ ਐਂਡ ਕੋਲਡ ਜਿਹਨੂੰ ਕਹਿੰਦੇ ਨੇ ਤੱਤਾ ਵੀ ਹੋਣਾ ਹੈ ਠੰਡਾ ਵੀ ਹੋਣਾ ਇਹ ਗੱਲ ਤੁਹਾਨੂੰ ਇੰਗੇਜਡ ਵੀ ਰੱਖਦੀ ਹੈ। ਇੱਕ ਸਪੀਕਰ ਦੇ ਵਿੱਚ ਵੀ ਇਹ ਗੁਣ ਜਿਹੜੇ ਹੁੰਦੇ ਨੇ ਕਿ ਜਿਹਦੇ 'ਚ ਤੁਸੀਂ ਕਰਾਊਡ ਨੂੰ ਕਦੇ ਤੱਤਾ ਕਰ ਦਿਓ ਕਦੇ ਰਵਾ ਦਿਓ ਕਦੇ ਹਸਾ ਦਿਓ ਇਹ ਔਰ ਉਹਨਾਂ ਨੂੰ ਹੀ ਚੰਗੇ ਜਿਵੇਂ ਜ਼ੁਲਫਕਾਰ ਅਲੀ ਭੁੱਟੋ ਜਿਹੜਾ ਉਹ ਕਈ ਵਾਰੀ ਆਪਣੀ ਗੁੱਸੇ 'ਚ ਹੁੰਦਾ ਸੀ ਵੀ ਜੈਕਟ ਪਾੜ ਲਈ ਹੈ ਜਿਵੇਂ
ਲੇਕਿਨ ਇਹ ਤੁਹਾਡੀਆਂ ਇਨਰ ਇਮੋਸ਼ਨਸ ਵੀ ਹੁੰਦੀਆਂ ਨੇ, ਪਰ ਕਈ ਵਾਰੀ ਇਹ ਜਿਹੜੀ ਹੈ ਇਸ ਨੂੰ ਤੁਸੀਂ ਜਿਹੜੀ ਹੈ ਉਹ ਨਟੰਕੀ ਵੀ ਕਹਿੰਦੇ ਹੋ ਕਿ ਵੀ ਉਹ ਇੱਕ ਤੁਹਾਡੀ ਡਰਾਮੇਬਾਜ਼ੀ ਵੀ ਹੈ। ਸੋ ਇਹ ਸਪੀਕਰਸ ਦਾ ਜਾਂ ਜਦੋਂ ਤੁਸੀਂ ਐਨਗੇਜ ਰੱਖਣਾ ਲੋਕਾਂ ਨੂੰ ਹੁੰਦਾ, ਇਸੇ ਤਰ੍ਹਾਂ 1-to-1 ਇੰਟਰਵਿਊ 'ਚ ਵੀ ਹੁੰਦਾ। ਹਾਲਾਂਕਿ ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਕਿ ਵੀ ਜਦੋਂ ਤੁਸੀਂ ਬਹੁਤ ਲੈਵਲਡ ਕੂਲ ਅੰਦਾਜ਼ ਦੇ ਵਿੱਚ ਗੱਲ ਕਰਦੇ ਹੋ, ਖਾਸ ਤੌਰ ਤੇ ਇੰਟਰਵਿਊਜ਼ ਦੇ ਵਿੱਚ, ਉਹ ਮੱਚ ਮੋਰ ਇੰਪੈਕਟ ਛੱਡਦਾ। ਪਰ ਪੈਸ਼ਨ ਦੀ ਗੱਲ ਨਾਲ ਉਹਦੇ ਜਦੋਂ ਤੁਸੀਂ ਜੋੜ ਕੇ ਦੇਖੋ, ਸੋ ਇਹ ਇੰਟਰਵਿਊ ਇਵੇਂ ਹੀ ਸੀ ਕਿ ਤੁਸੀਂ ਉਹਨੂੰ ਮਿਸ ਨਹੀਂ ਸੀ ਕਰ ਸਕਦੇ ਕਿ ਵੀ ਕੋਈ ਉਹਦੇ 'ਚ ਕੋਈ ਇੰਟਰਪਸ਼ਨ ਹੋਏ। ਔਰ ਉਹਦੇ 'ਚ ਮੈਂ ਸਮਝਦਾ ਹਾਂ, ਜਿਹਨੂੰ ਮੈਂ ਪਹਿਲੀ ਗੱਲ ਤਾਂ ਕਹਾਂ ਕਿ ਵੀ ਜਿੱਥੇ ਕ੍ਰੈਡਿਟ ਬਿਲੋਂਗ ਕਰਦਾ ਦੇਣਾ ਬਣਦਾ ਕਿ ਫਾਰੂਕ ਅਬਦੁੱਲਾ ਨੇ, ਹਾਲਾਂ ਬ੍ਰਿਟਿਸ਼ ਐਜੂਕੇਟਿਡ ਹੈ, ਘਰ ਵਾਲੀ ਵੀ ਗੋਰੀ ਮੇਮ ਹੈ, ਉਮਰ ਅਬਦੁੱਲਾ ਵੀ ਉਵੇਂ ਦਾ ਹੀ ਵਿੱਚ ਵਿਚਾਲੇ ਜਿਹਾ ਹੁੰਦਾ ਹੈ, ਔਰ ਅੰਗਰੇਜ਼ੀ ਤੇ ਪੂਰਾ ਉਹਦਾ ਆਬੂਰ ਹੈ। ਸੋ ਇੰਟਰਵਿਊ ਬਹੁਤ ਵਧੀਆ ਹੈ ਔਰ ਪੈਸ਼ਨ ਵੀ, ਔਰ ਕਸ਼ਮੀਰੀਆਂ ਦੀ ਪੋਜੀਸ਼ਨ ਨੂੰ ਵੀ ਉਹਨਾਂ ਦੇ ਆਪਣੇ ਐਂਗਲ ਦੇਖੋ, ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਹੈ ਕਿ ਫਾਰੂਕ ਅਬਦੁੱਲੇ ਨੂੰ ਅੰਦਰ ਰੱਖਿਆ ਜਾਂ ਉਮਰ ਅਬਦੁੱਲੇ ਨੂੰ, ਜਾਂ ਕੱਲ ਨੂੰ ਇਹਨਾਂ ਨੂੰ ਇਹ ਲੱਗਦਾ ਵੀ ਪਹਿਲਾਂ ਅਸੀਂ ਇੱਕ ਸਟੇਟ ਦੇ ਚੀਫ ਮਿਨਿਸਟਰ ਸੀ, ਹੁਣ ਅਸੀਂ ਯੂਨੀਅਨ ਟੈਰੀਟਰੀ ਦੇ ਬਣਾਂਗੇ। ਪਰ ਇਹ ਗੱਲ ਨੇ ਜਿੱਥੇ ਤੁਸੀਂ ਜਿਵੇਂ ਇੱਕ ਟੱਬਰ ਦੀ ਲੈਗੇਸੀ ਹੁੰਦੀ ਹੈ, ਵਿਰਸਾ ਹੁੰਦਾ, ਹੁਣ ਇਹ ਜਦੋਂ ਫਾਰੂਕ ਅਬਦੁੱਲਾ ਇਹਨਾਂ ਦਾ ਬਾਪ ਜਿਹਨੇ ਮਾਸਟਰ ਤਾਰਾ ਸਿੰਘ ਨੇ 50 ਸਾਲ ਸਿੱਖਾਂ ਨੂੰ ਲੀਡ ਕੀਤਾ 1920 ਤੋਂ ਗੁਰਦੁਆਰਾ ਮੂਵਮੈਂਟ 1967 ਤੱਕ ਜਦੋਂ ਡੈਥ ਹੋਈ, 47 ਤੋਂ ਬਾਅਦ ਕੌਮ ਨੂੰ ਪੰਜਾਬੀ ਸੂਬੇ ਲਈ ਖੜਾ ਕਰਨਾ, ਕੁਰਬਾਨੀਆਂ ਲਈ ਤਿਆਰ ਕਰਨਾ, ਔਰ ਮਾਸਟਰ ਤਾਰਾ ਸਿੰਘ ਤੇ ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ ਲੱਗਾ, ਉਹਨੇ ਕੋਈ ਅਹੁਦਾ ਨਹੀਂ ਲਿਆ, ਕੁਛ ਨਹੀਂ। ਲੇਕਿਨ ਇੱਕ ਗੱਲ ਲਈ ਸਿੱਖਾਂ ਨੇ ਕਦੇ ਮੁਆਫ ਨਹੀਂ ਕੀਤਾ ਔਰ ਕੀਤਾ ਵੀ ਨਹੀਂ ਜਾਣਾ ਚਾਹੀਦਾ ਕਿ 1947 ਦੇ ਦੌਰ 'ਚ ਜਦੋਂ ਫੈਸਲਾ ਕਰਨ ਦਾ ਵੇਲਾ ਸੀ ਕਿ ਕਿੱਧਰ ਜਾਣਾ ਹੈ, ਆਪਣਾ ਘਰ ਬਣਾਉਣਾ ਹੈ, ਪਾਕਿਸਤਾਨ ਦੀ ਆਫਰ ਹੈ ਔਰ ਕਾਇਦੇ ਆਜ਼ਮ ਦੀ, ਉਦੋਂ ਜਿਹੜਾ ਉਹ ਢਿੱਲੀ ਔਰ ਅਲਟੀਮੇਟਲੀ ਗਲਤ ਫੈਸਲਾ ਔਰ ਨਤੀਜਾ 72 ਸਾਲਾਂ ਦੀ ਸਾਡੀ ਗੁਲਾਮੀ। ਸੋ ਜੇ ਮਾਸਟਰ ਤਾਰਾ ਸਿੰਘ ਔਰ ਉਹਦੀ ਜਿਹੜੀ ਕਿਆਦਤ ਦੇ ਦੂਜੇ ਲੋਕ ਸੀ, ਉਹਨਾਂ ਦਾ ਇਹ ਗਲਤ ਫੈਸਲਾ ਨਾ ਹੁੰਦਾ ਤਾਂ ਅਸੀਂ ਇੱਕ ਸੈਪਰੇਟ ਐਂਟੀਟੀ ਦੇ ਤੌਰ ਤੇ ਆਜ਼ਾਦੀ ਦਾ ਨਿੱਘ ਮਾਣ ਰਹੇ ਹੁੰਦੇ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਸਦੀਆਂ ਤੋਂ ਇੱਕ ਤੋਂ ਬਾਅਦ ਇੱਕ ਹਾਕਮ ਦੀ ਚੁੰਗਲ ਦੇ ਵਿੱਚ ਫਸਦੇ ਰਹੇ, ਉਹਨਾਂ ਦੇ ਕੋਲ ਵੀ ਇੱਕ ਮੌਕਾ ਸੀ ਕਿ ਉਹ ਉਸ ਕਿਸਮ ਦਾ ਜਿਹੜੀ, ਕਿਉਂਕਿ ਜ਼ਾਹਰ ਹੈ ਜੰਮੂ ਕਸ਼ਮੀਰ ਮੁਸਲਿਮ ਮੈਜੋਰਿਟੀ ਸਟੇਟ ਹੈ, ਔਰ ਜਦੋਂ ਡਿਵੀਜ਼ਨ ਮਜ਼ਹਬ ਦੇ ਆਧਾਰ ਤੇ ਹੋ ਰਹੀ ਹੈ, ਮਿਸਟਰ ਜਿਨਾ ਕਾਇਦੇ ਆਜ਼ਮ ਇਸ ਸਿੱਟੇ ਤੇ ਪਹੁੰਚਦੇ ਨੇ ਕਿ ਵੀ ਅਸੀਂ ਇਕੱਠੇ ਨਹੀਂ ਰਹਿ ਸਕਦੇ, ਇਹ ਦੋ ਵੱਖਰੇ ਨੇਸ਼ਨ ਨੇ, ਕਿਉਂਕਿ ਤੁਸੀਂ ਸਾਨੂੰ ਐਕਸੈਪਟ ਨਹੀਂ ਕੀਤਾ ਔਰ ਤੁਸੀਂ ਸਾਡੇ ਨਾਲ ਜਦੋਂ ਤੁਹਾਡੇ ਕੋਲ ਮੈਜੋਰਿਟੀ ਆਏਗੀ, ਐਬਸੋਲੂਟ ਮੈਜੋਰਿਟੀ, ਉਦੋਂ ਤੁਸੀਂ ਸਾਡੇ ਨਾਲ ਕੀ ਕਰੋਗੇ। ਔਰ ਇਹ ਈਵਨ ਇਸ ਇੰਟਰਵਿਊ ਦੇ ਵਿੱਚ ਵੀ ਫਾਰੂਕ ਅਬਦੁੱਲਾ ਨੇ ਕਿਹਾ, ਔਰ ਕਿਉਂਕਿ ਮੈਂ ਜਿਵੇਂ ਪਹਿਲਾਂ ਇਹ ਗੱਲ ਕਰਨਾ ਲੈਗੇਸੀ ਦੀ, ਸੋ ਇੱਕ ਪਾਸੇ ਕਾਇਦੇ ਆਜ਼ਮ ਦੀ ਆਈਡੀਓਲੋਜੀ ਸੀ, ਦੂਸਰੇ ਪਾਸੇ ਸ਼ੇਖ ਅਬਦੁੱਲਾ ਜਿਹੜਾ ਆਪਣੇ ਆਪ ਨੂੰ ਵੀ ਇੱਕ ਵੱਡਾ ਥਿੰਕਰ ਔਰ ਪੋਲੀਟੀਕਲ ਐਕਟਿਵਿਸਟ ਤਾਂ ਹੈ ਹੀ ਸੀ, ਉਹ ਸਮਝਦਾ ਸੀ ਕਿ ਵੀ ਸਾਡਾ ਫਿਊਚਰ ਸੈਕੂਲਰ ਇੰਡੀਆ ਦੇ ਵਿੱਚ ਸੇਫ ਹੈ। ਗਾਂਧੀ ਔਰ ਨਹਿਰੂ ਉਹ ਜਿਹੜਾ ਸੈਕੂਲਰ ਇੰਡੀਆ ਦਾ ਪ੍ਰੋਮਿਸ ਕਰ ਰਹੇ ਨੇ, ਸਾਡੀ ਜੰਮੂ ਕਸ਼ਮੀਰ ਦੀ ਆਪਣੀ ਆਜ਼ਾਦੀ ਵੀ ਕਾਇਮ ਰਹੇਗੀ, ਆਟੋਨੋਮੀ ਵੀ ਹੋਏਗੀ, ਸਾਡਾ ਆਪਣਾ ਕਨਸਟੀਟਿਊਸ਼ਨ, ਸਾਡਾ ਸਦਰ, ਸਾਡਾ ਝੰਡਾ, ਸਾਡਾ ਨੈਸ਼ਨਲ ਐਂਥਮ, ਔਰ ਸਾਡਾ ਜਿਹੜਾ ਫਿਊਚਰ ਹੈ ਉਹ ਇੰਡੀਆ ਦੇ ਸੈਕੂਲਰ ਇੰਡੀਆ ਦੇ ਵਿੱਚ ਹੈ, ਨਾ ਕਿ ਇਸਲਾਮਿਕ ਪਾਕਿਸਤਾਨ ਦੇ ਵਿੱਚ। ਹੁਣ ਅੱਜ ਜਦੋਂ ਫਾਰੂਕ ਅਬਦੁੱਲਾ ਇਹ ਕਹਿ ਰਿਹਾ ਸੀ ਕਿ ਵੀ ਮੇਰਾ ਪਿਓ ਤਾਂ ਕਰੰਟ ਦੇ ਖਿਲਾਫ ਖਲੋਤਾ ਸੀ, ਕਰੰਟ ਕੀ ਸੀ, ਉਹਨੇ ਕਿਹਾ ਜੀ ਪਾਕਿਸਤਾਨ ਦੇ ਨਾਲ ਹੀ ਸਾਡੀ ਕਮਿਊਨੀਕੇਸ਼ਨ ਸੀ, ਰੋਡਸ, ਰੇਲਵੇ, ਉਹਨਾਂ ਦੇ ਨਾਲ ਹੀ ਵਪਾਰ ਸੀ, ਔਰ ਮੈਜੋਰਿਟੀ ਮੁਸਲਮਾਨ ਜੰਮੂ ਕਸ਼ਮੀਰ ਸੀ। ਸੋ ਅਸੀਂ, ਮੇਰੇ ਬਾਪ ਨੇ ਉਸ ਕਰੰਟ ਦੇ ਉਲਟ ਜਾ ਕੇ ਸੈਕੂਲਰ ਇੰਡੀਆ ਨੂੰ ਚੁਣਿਆ, ਲੇਕਿਨ ਉਹਦਾ ਨਤੀਜਾ ਇਹ ਹੈ ਕਿ ਅੱਜ ਕਾਇਦੇ ਆਜ਼ਮ ਠੀਕ ਸਾਬਤ ਹੋ ਰਹੇ ਨੇ। ਔਰ ਇੱਕ ਪਾਸੇ ਤੁਸੀਂ ਫਰਸਟ੍ਰੇਸ਼ਨ ਦਾ ਇਹ ਹਾਲ ਦੇਖੋ, ਔਰ ਮੈਂ ਇਸ ਗੱਲ ਨੂੰ ਕਰੇਜੀਅਸ ਵੀ ਕਹਾਂਗਾ, ਭਾਵੇਂ ਉਹਨੇ ਸ਼ੁਰੂ ਦੇ ਵਿੱਚ ਹੀ ਕਹਿ ਦਿੱਤਾ, ਬਾਅਦ 'ਚ ਤਾਂ ਉਹਨੇ ਕਨਕਲੂਜਨ ਐਂਡ ਹੋਰ ਕੱਢਿਆ ਜਾ ਕੇ, ਉਹਨੇ ਕਿਹਾ ਕਿ ਵੀ ਅੱਜ ਇਹ ਫਾਰੂਕ ਅਬਦੁੱਲਾ ਦੇ ਲਫ਼ਜ਼ ਨੇ ਕਿ ਅੱਜ ਕਸ਼ਮੀਰ ਵਾਦੀ ਦੇ ਵਿੱਚ ਕੋਈ ਕਸ਼ਮੀਰੀ ਆਪਣੇ ਆਪ ਨੂੰ ਇੰਡੀਅਨ ਨਹੀਂ ਕਹਾਉਣਾ ਚਾਹੁੰਦਾ। ਉਹਨੇ ਕਿਹਾ ਜਾ ਕੇ ਪੁੱਛ ਲਓ ਕਿਸੇ ਨੂੰ। ਔਰ ਫਿਰ ਉਹ ਇੱਥੇ ਨਹੀਂ ਰੁਕਿਆ, ਉਹਨੇ ਕਿਹਾ ਜੀ ਕਸ਼ਮੀਰੀ ਇਹ ਸੋਚਦੇ ਨੇ ਕਿ ਇਹਦੇ ਕੋਲੋਂ ਤਾਂ ਚੀਨ ਆ ਕੇ ਰਾਜ ਕਰਨ ਲੱਗ ਜਾਏ,
ਉਹਦੀ ਐਕਸੈਪਟੈਂਸ ਉਹ ਕਰ ਲੈਣਗੇ, ਉਹ ਇੰਡੀਆ ਨੂੰ ਐਕਸੈਪਟ ਨਹੀਂ ਕਰ। ਹੁਣ ਇਹ ਬਹੁਤ ਵੱਡੀ ਗੱਲ ਹੈ, ਔਰ ਮੈਂ ਇਹ ਦੇਖਦਾ ਕਿਉਂਕਿ ਤਾਜ਼ਾ ਇੰਟਰਵਿਊ ਆਇਆ ਵੀ ਆਉਣ ਵਾਲੇ ਦਿਨਾਂ 'ਚ ਹੁਣ ਫਾਰੂਕ ਅਬਦੁੱਲੇ ਨੂੰ ਇਹ ਜਿਹੜੇ ਬੀਜੇਪੀ ਔਰ ਆਰਐਸਐਸ ਦੇ ਟਰੋਲ ਨੇ ਉਹ ਕੀ ਕਰਦੇ, ਬਟ ਇਟਸ ਕੁਆਈਟ ਅ ਬੋਲਡ ਸਟੇਟਮੈਂਟ। ਇਹਦੇ 'ਚੋਂ ਦੋ ਗੱਲਾਂ ਨਿਕਲਦੀਆਂ। ਈਵਨ ਅਸੀਂ ਤਾਂ ਹੋਪ ਕਰਦੇ ਹੀ ਹਾਂ ਕਿ ਚੀਨ ਨੇ ਕੀ ਰੋਲ ਅਦਾ ਕਰਨਾ ਹੈ ਕਸ਼ਮੀਰ ਦੀ, ਉਹ ਕਸ਼ਮੀਰ ਦੀ ਲਿਬਰੇਸ਼ਨ ਦੀ ਗੱਲ ਨਹੀਂ ਕਰ ਰਿਹਾ ਕਿ ਚੀਨ ਆ ਕੇ ਸਾਨੂੰ ਉੱਥੇ ਫਿਰ ਉਹਦੇ ਵਿਚਲਾ ਜਿਹੜਾ ਸ਼ੇਖ ਅਬਦੁੱਲਾ ਉਹ ਵਿੱਚ ਆ ਜਾਂਦਾ ਹੈ। ਪਰ ਇਹ ਕਹਿਣਾ ਵੀ ਕਿ ਉਹਨੇ ਕਿਹਾ ਜੀ ਪਤਾ ਹੈ ਕਿ ਵੀ ਜੀ ਮੁਸਲਮਾਨਾਂ ਦੇ ਨਾਲ ਚੀਨ, ਇਹਦੇ ਬਾਵਜੂਦ ਉਹ ਜਿਹੜਾ ਚਾਹੁੰਦੇ ਨੇ ਕਿ ਵੀ ਚੀਨ ਆ ਜਾਏ। ਹੁਣ ਇਹਦੇ 'ਚ ਇੱਕ ਤਾਂ ਇਹ ਹੈ ਵੀ ਕਿਤੇ ਨਾ ਕਿਤੇ ਲੇਟੈਂਟ ਹੋਪ ਕਸ਼ਮੀਰੀਆਂ ਦੇ ਵਿੱਚ ਇਹ ਹੈ ਕਿ ਵੀ ਹੁਣ ਪਾਕਿਸਤਾਨ ਤੋਂ ਸਾਨੂੰ ਕੋਈ ਬਹੁਤ ਉਹ ਇਸ ਦੇ ਸਮਰੱਥ ਨਹੀਂ ਹੈ ਕਿ ਵੀ ਪਾਕਿਸਤਾਨ ਸਾਨੂੰ ਲਿਬਰੇਟ ਕਰਾ ਸਕੇ। ਜੇ ਲਿਬਰੇਸ਼ਨ ਹੋਏਗੀ ਤਾਂ ਚੀਨ ਵੱਲੋਂ ਹੋਏਗੀ। ਸੋ ਇੱਕ ਤਾਂ ਇਹ ਕਿਤੇ ਨਾ ਕਿਤੇ ਲੇਟੈਂਟ ਪਾਰਟ ਹੈ। ਦੂਸਰਾ ਉਹ ਸਾਹਮਣੇ ਬੈਠੇ ਹਿੰਦੂ ਜਰਨਲਿਸਟ ਨੂੰ ਜਿਹਨੂੰ ਦੇਖਿਆ ਜਾਣਾ ਚਾਰੇ ਪਾਸੇ, ਉਹਦਾ ਇੰਟਰਵਿਊ ਹੈ, ਉਹ ਕਹਿ ਰਿਹਾ ਵੀ ਸਾਡੇ ਲੋਕ ਜੇ ਚਾਈਨਾ ਦੇ ਥੱਲੇ ਅਸੀਂ ਹੋਈਏ ਤਾਂ ਵੀ ਵਿਲ ਬੀ ਬੈਟਰ ਗਵਰਨਡ ਦੈਨ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ। ਬਾਕੀ ਸਾਰਾ ਇੰਟਰਵਿਊ ਇਹਦੇ ਤੇ ਹੀ ਹੈ ਕਿ ਭਾਈ ਤੁਸੀਂ ਕਿਵੇਂ ਬਿਟਰੇ ਕੀਤਾ, ਟਰਸਟ ਬਿਟਰੇ ਕੀਤਾ। ਉਹ ਕਹਿੰਦਾ 72 ਘੰਟੇ ਪਹਿਲਾਂ 5 ਅਗਸਤ ਤੋਂ ਯਾਨੀ ਕਿ 2 ਅਗਸਤ ਨੂੰ ਮਿਲਿਆ ਹੋਏਗਾ, ਮੈਂ ਮੋਦੀ ਨੂੰ ਮਿਲਿਆ ਔਰ ਕਹਿੰਦੇ ਅਸੀਂ ਚਿੰਤਤ ਸੀ ਕਿ ਸਿਕਿਉਰਿਟੀ ਫੋਰਸਿਸ ਔਰ ਦੂਸਰੀਆਂ ਆ ਰਹੀਆਂ। ਮੋਦੀ ਨੇ ਕਹਿੰਦੇ ਬਿਲਕੁਲ, ਉਹਨੇ ਕਿਹਾ ਨਹੀਂ ਕੁਝ ਸਿਕਿਉਰਿਟੀ ਨੇ, ਔਰ ਦੂਜੇ ਉਹਨੇ ਕਿਹਾ ਵੀ ਉਹਨੇ ਇਰਕਿੰਗ ਵਿੱਚ ਕੋਈ ਇੰਡੀਕੇਸ਼ਨ ਵੀ ਨਹੀਂ ਸੀ ਕਿ ਵੀ ਅਸੀਂ ਇਹ ਕਰਨ ਜਾ ਰਹੇ ਹਾਂ। ਹਾਲਾਂਕਿ ਜਾਂਦੇ ਜਦੋਂ ਤੱਕ ਉਹ ਵਾਪਸ ਪਹੁੰਚਿਆ ਉਹਨੂੰ ਹਾਊਸ ਅਰੈਸਟ ਕਰ ਲਿਆ। ਉਹਨੇ ਕਿਹਾ ਵੀ ਇਸ ਲੈਵਲ ਦਾ ਉਹਨੂੰ ਕਿਹਾ ਕਰਨ ਥਾਪਰ ਨੇ ਕਿ ਵੀ ਤੂੰ ਹੁਣ ਤਾਂ ਪਾਰਲੀਮੈਂਟ 'ਚ ਗਿਆ, ਮਤਲਬ ਸਾਲ ਤੋਂ ਬਾਅਦ ਰਿਲੀਜ਼ ਹੋਇਆ, ਤੂੰ ਉੱਥੇ ਕਿਉਂ? ਕਹਿੰਦਾ ਮੈਨੂੰ ਟਾਈਮ ਹੀ ਨਹੀਂ ਦਿੱਤਾ। ਸਪੀਕਰ ਨੇ ਕਿਹਾ ਹਾਂ ਦੇ ਡਿਡਨਟ ਲੈਟ ਮੀ, ਹਾਲਾਂਕਿ ਉਹਨੇ ਪਾਰਟੀਆਂ ਗਣਾਈਆਂ ਵੀ ਇਹ ਪਾਰਟੀਆਂ ਮੇਰੇ ਨਾਲ ਸੀ, ਬਟ ਦੇ ਡਿਡਨਟ ਲੈਟ ਮੀ ਸਪੀਕ। ਔਰ ਇਸ ਸਾਰੇ 'ਚੋਂ ਉਹਨੂੰ ਕਿਹਾ ਕਿ ਵੀ ਉਹ ਤਾਂ ਇਹ ਕਹਿ ਰਹੇ ਨੇ ਵੀ ਲੋਕਾਂ ਨੇ ਐਕਸੈਪਟ ਕਰ ਲਿਆ ਔਰ ਕੋਈ ਪ੍ਰੋਟੈਸਟ ਵੀ ਨਹੀਂ ਹੋਏ। ਔਰ ਉਹਨੇ ਕਿਹਾ ਉਹਨੂੰ ਕਹਿੰਦਾ ਤੂੰ ਦਿੱਲੀ 'ਚ ਰਹਿੰਦਾ, ਗਲੀ ਤੇਰੀ ਫੌਜੀਆਂ ਨਾਲ ਭਰੀ ਹੋਏ, ਹਥਿਆਰ ਚੁੱਕੇ ਹੋਣ ਤੇ ਤੁਸੀਂ ਪ੍ਰੋਟੈਸਟ ਲਈ ਨਿਕਲੋਗੇ। ਉਹਨੇ ਕਿਹਾ ਵੀ ਜ਼ਰਾ ਕੱਢੋ ਬਾਹਰ। ਲੱਖਾਂ ਕਸ਼ਮੀਰੀ ਆਣਗੇ, ਉਹਨੇ ਕਿਹਾ ਵੀ ਉਹਨਾਂ ਦਾ ਟਰਸਟ ਟੁੱਟ ਗਿਆ ਤੁਹਾਡੇ ਨਾਲ, ਤੁਸੀਂ ਜੋ ਕੀਤਾ ਤੁਸੀਂ ਸਾਡਾ ਟਰਸਟ ਤੋੜ ਦਿੱਤਾ ਹੈ ਤੁਸੀਂ ਸਾਨੂੰ। ਔਰ ਉਹਨੇ ਕਿਹਾ ਜੀ ਸਾਡਾ ਹਾਲ ਤਾਂ ਇਹ ਹੈ ਵੀ ਸਾਨੂੰ ਪਹਿਲਾਂ ਹੀ ਨਹੀਂ ਸੀ ਐਕਸੈਪਟ ਕਰਦੇ ਕਿਉਂਕਿ ਅਸੀਂ ਪ੍ਰੋ ਇੰਡੀਆ ਸਟੈਂਸ ਲੈਂਦੇ ਸੀ। ਉਹ ਦੂਜੇ ਕਹਿੰਦੇ ਨੇ ਵੀ ਉਹ ਸਾਰੇ ਕਹਿੰਦੇ ਬਹੁਤ ਚੰਗਾ ਹੋਇਆ ਇਹਨਾਂ ਨਾਲ, ਇਹਨਾਂ ਨੂੰ ਇਹ ਸਬਕ ਮਿਲ ਗਿਆ। ਉਹਨੇ ਕਿਹਾ ਵੀ ਇਸ ਵੇਲੇ ਕੋਈ ਵੀ ਜਾ ਕੇ ਉੱਥੇ ਇੰਡੀਆ ਦੀ ਗੱਲ ਕਰਨੀ ਜਿਹੜੀ ਹੈ ਉਹ ਜੋਖਮ ਭਰੀ ਹੈ, ਉਹ ਇਹ ਕਹਿਣਾ ਚਾਹੁੰਦਾ ਸੀ। ਹਾਲਾਂਕਿ ਇਸ ਸਾਰੇ ਦੇ ਐਂਡ 'ਚ ਜਾ ਕੇ ਉਹਨੇ ਜਦੋਂ ਉਹਨੂੰ ਪੁੱਛਿਆ ਕਿ ਜੀ ਜੇ ਹੁਣ ਇਹ ਰੀਡਿਸਟ੍ਰਿਕਟਿੰਗ ਹੋ ਰਹੀ ਹੈ, ਇਲੈਕਸ਼ਨਾਂ ਹੋਣ ਜੰਮੂ ਕਸ਼ਮੀਰ ਦੇ ਵਿੱਚ ਜਾਂ ਦੂਜੇ ਤੁਹਾਡੀ ਪਾਰਟੀ ਪਾਰਟਿਸਿਪੇਟ ਕਰੇਗੀ, ਉਹਦੇ 'ਚ ਉਹਨੇ ਕਿਹਾ ਜੀ ਅਸੀਂ ਟੁਗੈਦਰ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ 'ਚ ਅਸੀਂ ਕੰਸੈਂਸਸ ਕਰਾਂਗੇ ਔਰ ਵਟ ਐਵਰ ਵਿਲ ਬੀ ਦਾ ਡੈਮੋਕ੍ਰੈਟਿਕ ਡਿਸੀਜਨ, ਮੈਜੋਰਿਟੀ ਡਿਸੀਜਨ, ਉਹ ਅਸੀਂ ਕਰਾਂਗੇ। ਸੋ ਉਹਦੇ ਤੋਂ ਮੈਨੂੰ ਇਹ ਲੱਗਿਆ ਕਿ ਵੀ ਅਜੇ ਵੀ ਜਿਹਨੂੰ ਕਹਿੰਦੇ ਨੇ ਕਿ ਭਾਈ ਸਾਰੀ ਉਮਰ ਲੰਘ ਗਈ ਪਰ ਅਜੇ ਵੀ ਉਹ ਕਿਤੋਂ ਵੀ ਜੇ ਹਵਾੜ ਆ ਜਾਏ ਤਾਂ ਕੋਈ ਤੁਰਿਆ ਫਿਰੇ, ਕਹਿੰਦੇ ਇਹਦੀ ਝਾਕ ਨਹੀਂ ਗਈ ਅਜੇ। ਉਹ ਕੁੱਤਾ ਝਾਕ ਕਹਿੰਦੇ ਨੇ, ਜਿਵੇਂ ਨਾ ਕੁੱਤੇ ਨੂੰ ਵੀ ਮੁਸ਼ਕ ਆ ਜਾਏ ਕਿਤੇ ਵੀ ਹਾਂਡੀ 'ਚ ਕੁਝ ਪੱਕ ਰਿਹਾ ਪਹੁੰਚ ਜਾਂਦਾ, ਉਹ ਕਹਿੰਦਾ ਵੀ ਇਹ ਬੁੱਢਾ ਹੋ ਗਿਆ, ਇਹਦੀ ਕੁੱਤਾ ਝਾਕ ਨਹੀਂ ਗਈ ਅਜੇ। ਸੋ ਮਤਲਬ ਇਹਦੇ ਤੇ ਮੈਂ ਸਮਝਦਾ ਵੀ ਬਜਾਏ ਹਾਲਾਂ ਉਹ ਵਿੱਚ ਕਹਿ ਰਿਹਾ ਕਿ ਜੀ ਮੈਂ ਜੇਲ੍ਹ ਦੇ ਵਿੱਚ ਮੈਂ ਇੱਕੋ ਹੀ ਜਿਸ ਤੋਂ ਮੈਂ ਮੋਟੀਵੇਸ਼ਨ ਲਈ ਉਹ ਕੁਰਾਨ ਸ਼ਰੀਫ ਹੈ ਔਰ ਉਹਨੇ ਕਿਹਾ ਜੀ ਅਸੀਂ ਲੜਾਂਗੇ ਆਪਣੇ ਹੱਕਾਂ ਲਈ ਲੜਾਂਗੇ, ਜਿੱਤ ਹੋਏ ਨਾ ਹੋਏ 200 ਸਾਲ ਤੁਸੀਂ ਵੀ ਅੰਗਰੇਜ਼ਾਂ ਤੋਂ ਆਜ਼ਾਦੀ ਲਈ 200 ਸਾਲ ਜੇ ਲੜਾਈ ਹੋਈ, ਕਈਆਂ ਦਾ ਸੀ ਡ੍ਰੀਮ ਕਿ ਅਸੀਂ ਤਿਰੰਗਾ ਲਹਿਰਾਣਾ, ਮਰ ਗਏ, ਸੋ ਅਸੀਂ ਵੀ ਲੜਦੇ ਰਹਾਂਗੇ। ਹੁਣ ਤੁਸੀਂ ਇੰਨਾ ਹਾਈਪ ਦੇ ਕੇ ਇੰਨਾ ਕੁਛ ਕਰਕੇ ਅਖੀਰ 'ਚ ਜਦੋਂ ਚੋਣਾਂ ਬਾਰੇ ਪੁੱਛਦਾ ਉਹ ਕਹਿੰਦਾ ਜੀ ਜੋ ਪਾਰਟੀ ਜਿਹੜੀ ਆ ਉਹ ਮੈਜੋਰਿਟੀ ਨਾਲ ਡਿਸਾਈਡ ਕਰੇਗੀ ਅਸੀਂ ਉਹਦੇ ਤੇ ਖਲੋਵਾਂਗੇ। ਉਹਨੇ ਕਿਹਾ ਜੀ ਤੇਰੇ ਮੁੰਡੇ ਨੇ ਤਾਂ ਕਿਹਾ ਉਮਰ ਅਬਦੁੱਲੇ ਨੇ ਕਿ ਵੀ ਅਸੀਂ ਜਿਹੜਾ ਨਹੀਂ ਮੈਂ ਨਹੀਂ ਲੜਾਂਗਾ। ਉਹਨੇ ਕਿਹਾ ਜੋ ਇੰਡੀਵਿਜੂਅਲੀ ਹੋ ਸਕਦਾ ਉਹ ਪਾਰਟੀ ਫੈਸਲਾ ਥੋੜੀ ਹੈ, ਪਾਰਟੀ ਸਾਡੀ ਜਿਵੇਂ ਤੁਸੀਂ ਸਾਰੇ ਪਾਰਟੀ ਦੇ ਕਹਿਣ ਤੇ ਕਰਦੇ ਹੋ ਜਾਂ ਕਿਹੜੀ ਪਾਰਟੀ ਹੈ, ਸਾਰੀਆਂ ਡਾਇਨੈਸਟੀਜ਼ ਖੜੀਆਂ ਕੀਤੀਆਂ। ਸੋ ਮੈਨੂੰ ਇਹ ਲੱਗਾ ਹਾਲਾਂ ਜਿਉਂ-ਜਿਉਂ ਉਹ ਚੀਨ ਤੋਂ ਉਹਨੇ ਗੱਲ ਸ਼ੁਰੂ ਕੀਤੀ ਕਿ ਅਸੀਂ ਵਿਲ ਲਵ ਟੂ ਬੀ ਗਵਰਨਡ ਜੋ ਕਸ਼ਮੀਰੀਆਂ ਦੇ ਚਾਹੁੰਦੇ ਨੇ, ਤੇ ਮੈਂ ਕਿਹਾ ਵੀ ਇਹ ਤਾਂ ਵਾਕਿਆ ਹੀ ਸ਼ਾਇਦ ਮਰਨ ਤੋਂ ਪਹਿਲਾਂ ਕਈ ਵਾਰੀ ਬੰਦਿਆਂ ਨੂੰ ਹੁੰਦਾ ਵੀ ਸਾਰੀ ਉਮਰ ਤੁਸੀਂ ਆਪਣੇ ਲੋਕਾਂ ਨਾਲ ਨਹੀਂ ਖਲੋਤੇ, ਬਿਲਕੁਲ ਆਪਣੇ ਇੰਟਰਸਟ ਜਾਂ ਲਾਭ ਹਾਨ ਦੇਖੇ ਨੇ, ਹੁਣ ਹੀ ਲੋਕਾਂ ਦੇ ਖਿਲਾਫ ਜਾਓ। ਫਿਰ ਮੈਂ ਐਂਡ 'ਚ ਕਿਹਾ ਮੈਂ ਕਿਹਾ ਵੀ ਇਹ ਤਾਂ ਉਸੇ ਤਨਖਾਹ ਤੇ ਕੰਮ ਕਰਨ ਦੀ ਗੱਲ ਕਰ ਰਿਹਾ ਕਿ ਇਵੈਂਚੁਅਲੀ
they will come in the election process. Still, coming from a man ਜਿਹੜਾ 3 ਪੀੜ੍ਹੀਆਂ ਜਿਹਦੀਆਂ ਨੇ, ਪਿਓ ਵੀ ਪ੍ਰੋ ਇੰਡੀਆ ਸੀ, ਪੁੱਤਰ ਵੀ ਹੈ, ਚੀਫ ਮਿਨਿਸਟਰ ਵੀ ਰਿਹਾ, ਸਿਟਿੰਗ MP ਵੀ ਰਿਹਾ, ਇਹ ਜਿਹੜੀ ਗਰਾਊਂਡ ਦੀ ਹਾਲਤ ਜੇ ਕਹਿੰਦਾ ਹੈ ਕਿ ਜੀ ਭਾਈ ਇਹ ਜਿਹੜੇ ਨੇ ਕਸ਼ਮੀਰੀ ਤਾਂ ਇਹਦੇ ਕੋਲੋਂ ਚੀਨ ਦੀ ਗਵਰਨੈਂਸ ਪਸੰਦ ਕਰਨਗੇ, ਇਹ ਜ਼ਮੀਨੀ ਹਕੀਕਤ ਬਿਆਨ ਕਰਦਾ ਹੈ ਵੀ ਲੋਕਾਂ ਦੀਆਂ ਉੱਥੇ ਫੀਲਿੰਗਸ ਕੀ ਨੇ। ਔਰ ਜਿਵੇਂ ਅਸੀਂ ਦੱਸਿਆ ਸੀ, ਹਾਲਾਂ ਮੈਂ ਫਾਰੂਕ ਅਬਦੁੱਲਾ ਦੀ ਇੱਕ ਤਾਰੀਫ ਹੋਰ ਵੀ ਕਰਨਾ ਚਾਹੁੰਦਾ ਕਿ ਵੀ ਪਾਰਲੀਮੈਂਟ 'ਚ ਭਾਵੇਂ ਉਹਨੂੰ ਬੋਲਣ ਦਾ ਜਿਹੜਾ ਬਿੱਲ ਤੇ ਮੌਕਾ ਨਹੀਂ ਦਿੱਤਾ ਗਿਆ, ਲੇਕਿਨ ਪੰਜਾਬੀ ਜਿਵੇਂ ਇਹਨਾਂ ਨੇ ਜੰਮੂ ਕਸ਼ਮੀਰ ਦਾ ਜਿਹੜਾ ਪਾਰਲੀਮੈਂਟ ਪਾਸਿਸ ਜੰਮੂ ਐਂਡ ਕਸ਼ਮੀਰ ਆਫੀਸ਼ੀਅਲ ਲੈਂਗੁਏਜ ਬਿੱਲ 2020 ਉਹਦੇ 'ਚ ਫਾਰੂਕ ਅਬਦੁੱਲਾ ਦੀ ਸ਼ਾਇਦ ਰਿਟਨ ਸਟੇਟਮੈਂਟ ਹੈ ਜਾਂ ਕਾਮੈਂਟ ਸੀ ਕਿ ਵੀ ਇਹ ਬਿਲਕੁਲ ਗਲਤ ਹੈ, ਕਿਉਂਕਿ ਜੰਮੂ ਕਸ਼ਮੀਰ ਦੇ ਕਨਸਟੀਟਿਊਸ਼ਨ ਦੇ ਵਿੱਚ ਪੰਜਾਬੀ ਨੂੰ ਉਰਦੂ ਦੇ ਨਾਲ ਸਟੇਟ ਲੈਂਗੁਏਜ ਐਲਾਨਿਆ ਹੋਇਆ। ਹੁਣ ਉਹਨਾਂ ਨੇ ਪੰਜਾਬੀ ਕੱਢ ਦਿੱਤੀ ਹੈ ਔਰ ਹਿੰਦੀ, ਕਸ਼ਮੀਰੀ ਤੇ ਡੋਗਰੀ ਇਹਨਾਂ ਨੂੰ ਸਟੇਟ ਲੈਂਗੁਏਜਸ ਨਾਲ ਬਣਾ ਦਿੱਤਾ। ਔਰ ਇਸ ਦੇ ਉੱਤੇ ਜੋ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਮੈਂ ਇੱਕ ਕੁਇਕਲੀ ਲੈਟਰ, ਕਿਉਂਕਿ ਲਿਖਤਾਂ ਬਹੁਤ ਆਉਂਦੀਆਂ ਨੇ ਤੇ ਮੈਂ ਸ਼ੇਅਰ ਵੀ ਕਰਨਾ ਚਾਹੁੰਦਾ। ਇਹ ਉੱਥੋਂ ਆਕੂਪਾਈਡ ਕਸ਼ਮੀਰ ਤੋਂ ਨਿਆਜ਼ ਅਹਿਮਦ ਕੁਰੈਸ਼ੀ, ਕਿਉਂਕਿ ਜਿਵੇਂ ਸਾਨੂੰ ਲੱਗਦਾ ਹੈ ਵੀ ਕੁਛ ਨਾ ਕੁਛ ਡਿਵੈਲਪਮੈਂਟਸ ਜੋ ਚੱਲ ਰਹੀਆਂ, ਕੁਛ ਨਾ ਕੁਛ ਹੋ ਸਕਦਾ ਹੈ ਆਉਣ ਵਾਲੇ ਮਹੀਨੇ ਦੇ ਵਿੱਚ ਜਾਂ ਦਿਨਾਂ ਦੇ ਵਿੱਚ। ਨਿਆਜ਼ ਅਹਿਮਦ ਕੁਰੈਸ਼ੀ ਨੇ ਸਾਨੂੰ, ਇਹਨਾਂ ਨੇ ਉੱਥੋਂ ਇੰਡੀਅਨ ਆਕੂਪਾਈਡ ਕਸ਼ਮੀਰ ਤੋਂ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਅਸਲਾਮ ਅਲੈਕਮ, ਮੇ ਪੀਸ ਐਂਡ ਬਲੈਸਿੰਗਸ ਆਫ ਅੱਲਾ ਬੀ ਬੈਸਟੋਡ ਔਨ ਯੂ। ਮਾਈ ਵਰਡਸ ਫੇਲ ਮੀ ਇਨ ਐਕਸਪ੍ਰੈਸਿੰਗ ਮਾਈ ਸਿੰਸੀਅਰ ਗ੍ਰੈਟੀਟਿਊਡ ਫॉर being ਮਸੀਹਾ ਮੁਜਾਹਿਦ ਫॉर ਜਸਟਿਸ ਆਫ ਸਿੱਖਸ ਐਂਡ ਕਸ਼ਮੀਰੀ ਮੁਸਲਿਮਸ ਅਲਾਈਕ, ਕਿ ਵੀ ਤੁਸੀਂ ਸਿੱਖਾਂ ਔਰ ਕਸ਼ਮੀਰੀਆਂ ਦੇ ਮੁਜਾਹਿਦ, ਔਰ ਮੇਰੇ ਕੋਲ ਲਫ਼ਜ਼ ਨਹੀਂ ਨੇ ਕਿ ਮੈਂ ਸ਼ੁਕਰਾਨਾ ਅਦਾ ਕਰਾਂ। ਡਾਕਟਰ ਸਾਹਿਬ, ਇੰਡੀਆ ਹੈਜ਼ wreaked havoc in Kashmir, looting, plundering whatever we have, and it is amply being ascertained to operate clandestinely, and Kashmiris are gagged, leaving outsiders ignorant about ground realities। ਕਿ ਉਹਨਾਂ ਨੇ ਸਾਨੂੰ ਬੁਰੀ ਤਰ੍ਹਾਂ ਲੁੱਟਿਆ ਪੁੱਟਿਆ ਔਰ ਜੋ ਕੁਛ ਇਸ ਵੇਲੇ ਲੁਕਵੇਂ ਢੰਗ ਦੇ ਨਾਲ ਚੱਲ ਰਿਹਾ ਹੈ, ਸਾਡੀ ਆਵਾਜ਼ ਬੰਦ ਕਰ ਦਿੱਤੀ ਗਈ ਹੈ ਔਰ ਬਾਹਰਲੇ ਸੰਸਾਰ ਨੂੰ ਪਤਾ ਨਹੀਂ ਲੱਗ ਰਿਹਾ ਵੀ ਉੱਥੇ ਹਕੀਕਤ ਕੀ ਹੈ। ਫਾਰੂਕ ਅਬਦੁੱਲਾ ਦਾ ਇੰਟਰਵਿਊ ਦੱਸਦਾ ਹੈ ਕਿ ਵੀ ਲੋਕ ਉੱਥੇ ਕੀ ਸੋਚਦੇ ਨੇ। ਡਾਕਟਰ ਸਾਹਿਬ, ਵਾਈਲ ਆਈ ਐਮ ਰਾਈਟਿੰਗ ਦਿਸ epistle, I am highly dreading the backlash, and it holds good for entire community, and hence nothing leaks from valley. Mind you, Kashmiri Pandits inspire Indian agencies। ਕਿ ਕਸ਼ਮੀਰੀ ਪੰਡਤ ਜਿਹੜੇ ਨੇ ਮੂਹਰੇ ਲਾਏ ਹੋਏ ਨੇ ਇੰਡੀਅਨ ਏਜੰਸੀਆਂ ਨੇ, ਉਹਨਾਂ ਦੀ ਖੇਡ ਰਹੇ ਨੇ ਔਰ ਕੁਝ ਖਤਰਨਾਕ ਜਿਹੜਾ ਉੱਥੇ ਚੱਲ ਰਿਹਾ ਹੈ। ਡਾਕਟਰ ਸਾਹਿਬ, ਇੰਡੀਆ ਇਜ਼ ਪ੍ਰੀਪੇਅਰਿੰਗ ਟੁੱਥ ਐਂਡ ਨੇਲ ਫॉर ਵਾਰ ਐਂਡ ਵੀ ਆਰ ਵਿਟਨੈਸਿੰਗ ਇਟ ਰਾਉਂਡ ਦਾ ਕਲੌਕ। ਕਿ ਪੂਰੇ ਆਪਣੇ ਜ਼ੋਰ ਦੇ ਨਾਲ ਭਾਰਤ ਜੰਗ ਦੀਆਂ ਤਿਆਰੀਆਂ ਕਰ ਰਿਹਾ। ਜਿਵੇਂ ਸਾਨੂੰ ਲੱਗਦਾ ਹੈ ਕਿ ਵੀ ਇਹ ਮਿਡ ਅਕਤੂਬਰ ਜਾਂ ਨਵੰਬਰ, ਔਰ ਇਸ ਗੱਲ ਦਾ ਧਿਆਨ ਰਹੇ ਕਿ 1962 ਦੇ ਵਿੱਚ ਵੀ ਜਿਹੜੀ ਚੀਨ ਦੇ ਨਾਲ ਜੰਗ ਹੋਈ ਸੀ, ਇਹਨਾਂ ਦਿਨਾਂ 'ਚ ਅਕਤੂਬਰ ਦੇ ਦਿਨਾਂ 'ਚ ਮੁੱਢਲਿਆਂ 'ਚ ਹੋਈ ਸੀ ਔਰ ਇਹਨਾਂ ਨੇ, ਕਿਉਂਕਿ ਗਰਾਊਂਡ ਤੇ ਕੀ ਚੱਲ ਰਿਹਾ ਕੁਝ ਬਾਹਰ ਨਹੀਂ ਆ ਰਿਹਾ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕਰ ਰਹੇ ਨੇ। ਇਨ ਆਰਡਰ ਟੂ ਅਪਹੋਲਡ ਹਿਜ਼ ਲਾਈਜ਼, ਮੋਦੀ ਵਿਲ ਐਨਗੇਜ ਇਨ ਲਿਮਿਟਡ ਵਾਰਫੇਅਰ ਵਿਦ ਚਾਈਨਾ ਟੂ ਸਾਲਵੇਜ ਦਾ ਲੋਸਟ ਰਿਸਪੈਕਟ ਐਂਡ ਕਵਰ ਹਿਜ਼ ਲਾਈਜ਼। ਕਿ ਉਹਦਾ ਝੂਠ ਬੇਨਕਾਬ ਹੋਇਆ, ਹੁਣ ਆਪਣੇ ਉਸ ਚਿਹਰੇ ਨੂੰ ਲੁਕਾਉਣ ਦੇ ਲਈ ਔਰ ਕੋਈ ਕਵਰ ਅਪ ਦੇ ਲਈ ਉਹ ਚੀਨ ਦੇ ਨਾਲ ਕੋਈ ਸੀਮਤ ਟੱਕਰ ਲੈ ਸਕਦਾ ਹੈ। ਇਨ ਦਾ ਪ੍ਰੋਸੈਸ ਵੀ ਆਰ ਅਫਰੇਡ ਇੰਡੀਆ ਮਾਈਟ ਕਾਰਪੇਟ ਬੌਂਬ which many Indians desire Kashmir and blame as usual Pakistan and woo world community to see his all ends meet। ਉਹਨਾਂ ਨੇ ਕਿਹਾ ਵੀ ਇਸ ਜੰਗ ਦਾ ਬਹਾਨਾ ਚੀਨ ਨਾਲ ਲਾ ਕੇ ਕਾਰਪੇਟ ਬੰਬਿੰਗ ਹੁੰਦੀ ਹੈ, ਵੀ ਕਾਰਪੇਟ ਸਾਰਾ ਤੁਸੀਂ ਤਬਾਹ ਬਰਬਾਦ ਕਰ ਦਿਓ, ਉਹ ਕਰ ਸਕਦਾ ਔਰ ਉਹਨੂੰ ਪਾਕਿਸਤਾਨ ਤੇ ਬਲੇਮ ਕਰ ਸਕਦਾ ਹੈ ਔਰ ਬਾਹਰਲੀ ਦੁਨੀਆ ਜਿਹੜੀ ਉਹਨਾਂ ਦੇ ਝੂਠ ਨੂੰ ਖਰੀਦਦੀ ਹੈ ਉਹ ਉਹਦੇ ਤੇ ਯਕੀਨ ਕਰ ਸਕਦੀ ਹੈ। May you kindly highlight our apprehension with all relevant stakeholders ਕਿ ਜਿਹੜੇ ਵੀ ਕੰਸਰਨਡ ਨੇ, ਔਰ ਸਾਡੇ ਕੋਲ ਤਾਂ ਇਹੀ ਇੱਕ ਪਲੇਟਫਾਰਮ ਹੈ ਔਰ ਮੈਂ ਸਮਝਦਾ ਵੀ ਨਿਆਜ਼ ਅਹਿਮਦ ਕੁਰੈਸ਼ੀ ਸਾਹਿਬ, ਤੁਹਾਡਾ ਸ਼ੁਕਰੀਆ, ਤੁਸੀਂ ਸਾਡੇ ਤੇ ਇਤਬਾਰ ਕਰਦੇ ਹੋ ਔਰ ਤੁਸੀਂ ਐਪਰੀਸ਼ੀਏਟ ਕਰਦੇ ਹੋ। ਸਾਡੇ ਕੋਲ ਫਕੀਰਾਂ ਦੇ ਕੋਲ ਜਾਂ ਰੱਬ ਦੇ ਅੱਗੇ ਦੁਆ ਹੁੰਦੀ ਹੈ ਤੇ ਜਾਂ ਸੱਚ ਦਾ ਢੰਡੋਰਾ ਦੇਣਾ ਹੁੰਦਾ ਹੈ। ਔਰ ਅਸੀਂ ਜਿਹੜੇ ਵੀ ਸਾਡੇ ਪ੍ਰੋਗਰਾਮ ਰਾਹੀਂ ਜੁੜੇ ਨੇ, ਜਿਹੜੇ ਵੀ ਕੰਸਰਨ ਸਟੇਕ ਹੋਲਡਰਸ ਨੇ,
ਕਿਉਂਕਿ ਫਰਮ ਦਾ ਗਰਾਊਂਡ ਹੈ, ਇਹਨਾਂ ਨੂੰ ਵੇਰਵੇ ਨਾਲ ਉਹਨਾਂ ਨੇ ਨਹੀਂ ਰੱਖਿਆ ਵੀ ਕੀ ਤੇ, ਪਰ ਅੰਦਾਜ਼ਾ ਹੋ ਸਕਦਾ ਹੈ ਕਿ ਉੱਥੇ ਜੰਗ ਦੀਆਂ ਕੀ ਤਿਆਰੀਆਂ ਨੇ। ਮਾਈ ਲਵ ਟੂ ਨੀਲਮ ਕੌਰ, ਮੇ ਵੀ ਸੀ ਯੋਰ ਡ੍ਰੀਮਸ ਕਮ ਟੂ ਫਰੂਟਸ਼ਨ, ਕਿ ਫਰਕਟੀਫਾਈ ਹੋਣ, ਉਹਨਾਂ ਨੂੰ ਫਲ ਲੱਗੇ। ਥੈਂਕ ਯੂ ਸੋ ਮਚ, ਔਰ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ ਡਾਕਟਰ ਸਾਹਿਬ। ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।